अस्सलाम वालेकुम दोस्तों, सत श्री अकाल। मैं नासिर ढिल्लों, तुसीं इस वेले जुड़े हो साडे यूट्यूब चैनल पंजाबी लहर दे नाल। पंजाबी लहर मेरा पिंड एपीसोड नूं लैके अज पहुंचा छोटी सताई फैसलाबाद विच झंग ब्रांच ते पिंड आ फैसलाबाद। छोटी सताई दो सताइयां ने, वड्डी सताई छोटी सताई। इत्थे साडे बहुत ही खास साडे भैन जी मनदीप समरा, उन्हां दे फोर फादर्स दा पिंड। ਉਹਨਾਂ ਦੇ ਫੋਰ ਫਾਦਰਸ ਦੀ ਜੇ ਗੱਲ ਕਰੀਏ, ਦਿਆਲ ਸਿੰਘ ਸਨ ਆਫ ਬਾਰਾ ਸਿੰਘ ਤੇ ਸਨ ਆਫ ਗੰਡਾ ਸਿੰਘ ਸਨ ਆਫ ਇੰਦਰ ਸਿੰਘ, ਉਹਨਾਂ ਦਾ ਇਹ ਪਿੰਡ ਸੀ। ਕਿਉਂਕਿ ਇੱਥੋਂ ਦੇ ਵਸਿੰਦੇ ਬਜ਼ੁਰਗ ਜਿਹੜੇ ਨਹੀਂ ਹੈ, ਸਾਰੇ ਮਾਈਗ੍ਰੇਟ ਕਰਕੇ ਉੱਧਰੋਂ ਇੱਧਰ ਆਏ ਨੇ, ਬਹਿਰਾਮ ਪਿੰਡ ਤੋਂ ਆਏ ਨੇ। ਬਾਕੀ ਤੁਹਾਨੂੰ ਪਿੰਡ ਲੈ ਕੇ ਚੱਲਦੇ ਜ਼ਰੂਰ, ਪਿੰਡ ਵਿਖਾਵਾਂਗੇ, ਪਿੰਡ ਦੀਆਂ ਗਲੀਆਂ ਵਿਖਾਵਾਂਗੇ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਾਂਗੇ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਾਂਗੇ। ਉਹਨਾਂ ਦੇ ਵਾਲਿਦ ਸਾਹਿਬ, ਉਹਨਾਂ ਦੇ ਬਜ਼ੁਰਗ ਫਾਦਰ ਸਾਹਿਬ ਅੱਜ ਵੀ ਆਪਣੇ ਪਿੰਡ ਨੂੰ ਯਾਦ ਕਰਦੇ ਆ। ਸੋ ਉਹਨਾਂ ਵਾਸਤੇ ਇੱਕ ਛੋਟਾ ਜਿਹਾ ਤੋਹਫਾ, ਇੱਕ ਛੋਟੀ ਜਿਹੀ ਉਹਨਾਂ ਦੀ ਚਿਹਰੇ 'ਤੇ ਖੁਸ਼ੀ ਲਿਆਉਣ ਵਾਸਤੇ ਅਸੀਂ ਅੱਜ ਪਿੰਡ ਪਹੁੰਚੇ ਹਾਂ। ਤੁਹਾਨੂੰ ਪਿੰਡ ਵਿਖਾਉਂਦੇ ਆ, ਲੈ ਕੇ ਚੱਲਦੇ ਪਿੰਡ ਸਤਾਈ ਤੱਕ।
ਅਸੀਂ ਐ ਸਾਡੇ ਕੋਲ ਜਾਣ ਵਾਲੇ ਸਾਡਾ ਟੀਵੀ ਚੈਨਲ ਹੈ, ਜਾਣ ਵਾਲੇ ਰਹਿੰਦੇ ਆ ਉਧਰ ਨਾ ਬਾਹਰ ਵੀ ਤੇ ਇੰਡੀਆ ਵੀ। ਉਹਨਾਂ ਦੇ ਵੱਡਿਆਂ ਦਾ ਸੀ ਪਿੰਡ ਹੈ ਤੇ ਉਹਨਾਂ ਨੇ ਆਖਿਆ ਵੀ ਉੱਥੋਂ ਸਾਡੇ ਵੱਡਿਆਂ ਦਾ ਕੋਈ ਸੁਰਖਬਰ ਲੈ ਕੇ ਦਿਓ, ਇੱਥੇ ਸਾਡੇ ਵੱਡੇ ਰਹਿੰਦੇ ਸਨ। ਮੈਂ ਪੁੱਛਣਾ ਸੀ ਤੁਸੀਂ ਸ਼ਾਇਦ ਜਾਣਦੇ ਹੋ ਦਿਆਲ ਸਿੰਘ ਜਾਂ ਬਾਰਾ ਸਿੰਘ? ਦਿਆਲ ਸਿੰਘ, ਹਾਂ ਬਾਰਾ ਸਿੰਘ। ਉਹ ਤੇ ਉਹਨਾਂ ਦੇ ਵੱਡੇ ਸੀ, ਉਹ ਤਾਂ ਪਿੱਛੇ ਹੀ ਆ ਕਿ ਉਹਨਾਂ ਦਾ ਕਿੱਧਰ ਸੀ ਉਹਨਾਂ ਦੇ ਘਰ? ਇਸ ਪਾਸੇ ਆ। ਅੱਜ ਜਿਹੜਾ ਟਾਵਰ ਹੈ ਇਸ ਤੋਂ ਉਧਰ ਕਿੰਨਾ ਨੰਬਰ ਬਣਦਾ? ਉਹ ਇਹ ਮੁਰੱਬੇ ਦਾ ਨੰਬਰ ਜਿਹੜਾ ਨਾ 68 ਆ, ਜਿਹੜਾ ਨਾ ਚੌਂਕ ਆ, ਇਹਦੇ ਤੋਂ ਅੱਧਾ ਮੁਰੱਬਾ ਇਸ ਪਾਸੇ, ਪਿੰਡ ਦਾ ਅੱਧਾ ਇਸ ਪਾਸੇ। ਇਹ ਹੈਗਾ ਚੱਕ ਨੰਬਰ ਕਿੰਨਾ ਓਏ? ਇਹ 27 ਚੱਕ ਤੇ ਨੇ ਤੇ ਨਾਂ ਹੋਰ ਹੀ ਕੁਝ ਲੈਂਦੇ ਨੇ। ਇਹ ਛੋਟੀ ਆ ਛੋਟੀ 27 ਰਾਮਸਰ ਵਾਲੀ। ਰਾਮਸਰ ਵਾਲੀ। ਤੇ ਤੁਹਾਡਾ ਨਾਂ ਕੀ ਆ? ਮੇਰਾ ਨਾਂ ਨਜੀਰ। ਤੇ ਅੱਬਾ ਜੀ ਦਾ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ। ਤੇ ਉਮਰ ਕਿੰਨੀ ਆ? ਉਮਰ ਹੋਊਗੀ ਕੋਈ 80 ਸਾਲ 82 ਸਾਲ। ਤੇ ਇੱਥੋਂ ਦੀ ਜੰਪਲ ਤੁਹਾਡੀ ਇਸੇ ਪਿੰਡ ਦੀ? ਇਸੇ ਪਿੰਡ ਦੀ। ਉਦੋਂ ਜ਼ਮੀਨ ਆਵਾਜ਼ ਥੋੜੀ ਜਿਹੀ ਹੋਈ ਜਦੋਂ ਸਾਡਾ ਦਾਦਾ ਆਇਆ। ਤੇ ਕਿਹੜੀ ਬਰਾਦਰੀ ਕਿਹੜੀ ਤੁਹਾਡੀ? ਜੱਟ। ਤੇ ਇਹ ਜਿਹੜੇ ਇੱਥੋਂ ਉੱਠ ਕੇ ਗਏ ਉਹਨਾਂ ਦੇ ਕੋਈ ਨਾਵਾਂ ਨੂਆਂ ਦਾ ਯਾਦ ਹੈ ਤੁਹਾਨੂੰ? ਬੜਾ। ਕਿਹੜੇ ਜਿਹੜੇ ਅਸੀਂ ਦੇਖੇ ਉਹਨਾਂ ਦਾ ਬੜਾ ਨਾਮ ਯਾਦ ਹੈ। ਕਿਹੜਾ ਸੀ? ਇਹ ਪੂਰੋ ਉਹਨਾਂ ਦੇ ਹੱਥ ਤੋਂ ਭੋਗੀ ਰਹਿੰਦੇ ਆ। ਅੱਛਾ। ਇੱਕ ਤਰਖਾਨ ਸੀ ਹਾਕਮ ਸਿੰਘ, ਉਹਨਾਂ ਦੇ ਹੱਥੇ ਚੋਂ ਨਿੱਛੇ ਕੇ ਅੱਖੀ ਕੇ ਰਹਿੰਦੇ ਨੇ। ਤੇ ਪੁਰਲੇ ਪਾਸੇ ਵਾਲਿਆ ਬਾਹਮਣ ਹੁੰਦਾ ਸੀ, ਉਹਦੇ 2 ਮੁਰੱਬੇ ਸੀ ਇੱਥੇ। ਉਹ ਅੱਛਾ ਜੀ। ਇੱਕ ਸੰਤੋਖ ਸੋਂ ਬੋਸੋਂ ਸੋਸੋਣੀ ਜਿਸ ਪਿੰਡ ਦੇ ਚੌਧਰੀ ਹੁੰਦੇ ਸੀ ਪਹਿਲੋਂ। ਉਹ ਅੱਛਾ। ਉਹ ਗੋਠ ਤੇ ਮਨਜ਼ੂਰ ਫਰਾ ਸੀ ਹੋਣੀ ਉਹਨਾਂ ਦੇ ਮੁਰੱਬੇ। ਇਹ ਕੋ ਪਤਾ ਹੈ ਉੱਠ ਕੇ ਕਿੱਧਰ ਗਏ ਇੱਥੋਂ ਉੱਠ ਕੇ ਜਦੋਂ ਸਾਡੇ ਕੋਲੋਂ ਗਏ ਨਾ, ਸਾਡੇ ਕੋਲੋਂ ਵੱਡੇ ਘਿਆਲੇ 'ਚ ਗਏ। ਵੱਡੇ ਘਿਆਲੇ ਕੈਂਪ ਲੱਗਾ? ਹਾਂ ਵੱਡੇ ਘਿਆਲੇ ਗਏ। ਹਾਂ ਫਿਰ ਉੱਥੋਂ ਇਕੱਠੇ ਹੋ ਗਏ ਸਾਰੇ? ਉੱਥੋਂ ਸਾਰੇ ਇਕੱਠੇ ਹੋ ਗਏ। ਅੱਛਾ, ਜਿਹੜੇ ਮੈਂ ਨਾਂ ਦੱਸੇ ਆ ਬਾਰਾ ਸਿੰਘ ਹੋਣੀ, ਇੰਦਰ ਸਿੰਘ, ਇਹਨਾਂ ਦਾ ਕੋਈ ਹੈ ਸੁਰ ਖਬਰ ਵੀ ਕਿੱਧਰ ਸੀ ਘਰ ਘੁਰ ਇਹਨਾਂ ਦਾ? ਇਹ ਜਿਹੜਾ ਇੰਦਰ ਸਿੰਘ ਸੀ ਨਾ, ਹਾਂਜੀ, ਉਹ ਸਦਾਈ ਸੀ, ਐਸ ਚ ਨਹੀਂ ਸੀ। ਅੱਛਾ ਜੀ, ਵੱਡੀ। ਠੀਕ ਹੈ। ਉਹਨਾਂ ਦੀ ਕੋਈ ਪੈਲੀ ਪੂਲੀ ਦਾ ਕੋਈ ਪਤਾ ਹੋਵੇ? ਪੈਲੀਆਂ ਉਹਨਾਂ ਦੀਆਂ ਤੇ ਉੱਥੇ ਪਤਾ ਫੱਟ ਲੱਗ ਜਾਂਦਾ। ਉਦੋਂ ਦੇ ਹਾਥਿਆਂ ਦੇ ਲਿਖੇ ਸੀ ਨੰਬਰ, ਹਾਥਿਆਂ ਦੇ ਨਾਲ ਲੱਗਦੇ ਹਾਥੇ ਲਿਖੇ ਸੀ। ਹੁਣ ਇਹ ਹਾਥੇ ਨਾ ਜਿਹਨੂੰ ਪਤਾ ਉਹਨੂੰ ਤਾਂ ਹੈਗਾ ਹੀ। ਹੁਣ ਹਾਥੇ ਢਾਹ ਕੇ ਨਵੀਂ ਬਣ ਗਈ ਆ। ਤੇ ਜਦੋਂ ਗਏ ਇੱਥੋਂ ਉੱਠ ਕੇ ਉਹ ਉਧਰਲੇ ਲੋਕ ਕਿਵੇਂ ਗਏ? ਜਿਹੜੇ ਗਏ ਨਾ ਇੱਥੋਂ ਸਾਡੇ ਕੋਲੋਂ, ਬਾਕੀ ਸਹੀ ਸਲਾਮਤ ਗਏ ਸਾਰੇ? ਸਹੀ ਸਲਾਮਤ, ਕੋਈ ਨੁਕਸਾਨ ਨਹੀਂ ਕਿਸੇ ਦਾ? ਕੋਈ। ਠੀਕ ਹੈ। ਤੇ ਕਿਸ ਤਰ੍ਹਾਂ ਦਾ ਸੀ ਜਦੋਂ ਇੱਥੇ ਰਹਿੰਦੇ ਸੀ ਸਾਰੇ ਉਹ? ਤੇ ਤੁਹਾਡੀ ਵੀ ਉਮਰ 12 ਸਾਲ ਸੀ। ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ? ਰਹਿਣ ਸਹਿਣ ਤੋਂ ਚੰਗਾ। ਕੋਈ ਲੜਾਈ ਝਗੜਾ ਤੇ ਕੋਈ ਨਹੀਂ? ਇਹ ਫਰਕ ਹੁਣ ਲੜਾਈ ਝਗੜਾ ਨਹੀਂ ਮੁੱਕਦਾ, ਉਦੋਂ ਲੜਾਈ ਝਗੜਾ ਕੋਈ ਨਹੀਂ। ਅੱਛਾ, ਤੇ ਪਿੰਡ ਉਦੋਂ ਕਿੱਡਾ ਸੀ? ਪਿੰਡ ਕਿਹੜਾ ਸੀ? 13 ਹਾਤੇ ਸੀ। 13 ਹਾਤੇ ਸੀ? ਬਸ ਛੋਟਾ ਹੀ 13 ਹਾਤੇ ਸੀ। ਜਿਹੜੇ ਅਸੀਂ 4 ਘਰ ਕੇ 3 ਘਰ ਮੁਸਲਮਾਨਾਂ ਦੇ ਮਲਕਾਂ ਦੇ ਸੀ, 2 ਅਜੇ ਵੀ ਉਹ ਦੁਕਾਨ ਉਹਨਾਂ ਦੀ ਬੱਗਾ ਮੁੰਡਿਆਂ ਦੀ ਆ। ਤੇ ਅਸੀਂ ਇੱਥੇ ਬਸ ਇੰਨੇ ਕੀ ਘਰ ਸੀ? ਤੇ ਇੱਥੋਂ ਜਦੋਂ ਉਜਾੜੇ ਪਏ ਆ ਉਦੋਂ ਕੋਈ ਜਸਾ ਜੁਸਾ ਨਹੀਂ ਪਿਆ? ਕੋਈ ਨੁਕਸਾਨ ਨਹੀਂ ਹੋਇਆ? ਕੋਈ ਨਹੀਂ ਨੁਕਸਾਨ ਹੋਇਆ। ਗਾਂ ਹੋਇਆ ਹੋਵੇ ਤੇ ਇੱਥੋਂ ਘਿਆਲੇ ਚਲ ਗਏ ਸੀ ਉੱਠ ਕੇ? ਆਹ ਕਿਆ ਬੱਚਾ। ਲੋ ਬਾਬਾ ਜੀ, ਬਹੁਤ ਸ਼ੁਕਰੀਆ ਤੁਹਾਡਾ। ਕੋਈ ਇੰਨੀ ਕੀ ਗੱਲਬਾਤ ਪੁੱਛਣੀ ਸੀ। ਉਹਨਾਂ ਦੀ ਪੈਲੀ ਪੂਲੀ ਸਾਰੀ ਜਿਹੜੀ ਉਸ ਪਾਸੇ ਲੱਗਦੀ? ਜਿਹੜੇ ਮੁਰੱਬੇ ਨੇ ਇੱਥੇ ਨਾ 6 ਮੁਰੱਬੇ ਸਾਡੇ ਪਿੰਡ ਵਿੱਚ ਸਰਕਾਰੀ ਪਏ ਸੀ ਗੌਰਮੈਂਟ।